ਪੰਜਾਬ ਉੱਤੇ ਲਾਗੂ ਕੀਤੇ ਕਾਲੇ ਲਿਸਾਨੀ ਕਾਨੂੰਨ ਉਰਦੂ ਲੈਂਗੁਏਜ ਐਕਟ ਦੇ ਖਿਲਾਫ ਇਜ਼ਹਾਰ ਤੇ ਰੱਦ ਅਮਲ ਲਈ ਅੱਜ ਪੰਜਾਬ ਹਾਊਸ ਵਿੱਚ ਪੰਜਾਬੀ ਲੈਂਗੁਏਜ ਮੂਵਮੈਂਟ ਦੀ ਛਤਰ ਛਾਵੇਂ ਜਿਹੜੀ ਪਹਿਲੀ ਪੰਜਾਬੀ ਜ਼ੁਬਾਨ ਬਚਾਓ ਕਾਨਫਰੰਸ ਹੋ ਰਹੀ ਹੈ, ਉਹਦੇ ਵਿੱਚ ਮੇਰੇ ਲਈ ਤੁਹਾਡੇ ਸਾਰਿਆਂ ਨਾਲ ਗੱਲ ਕਰਨਾ ਬੜੇ ਇਜ਼ਾਜ਼ ਤੇ ਮਾਣ ਦੀ ਗੱਲ ਹੈ। ਮੈਨੂੰ ਸੱਚੀ ਗੱਲ ਹੈ, ਬਹੁਤ ਖੁਸ਼ੀ ਹੈ ਕਿ ਤੁਸੀਂ ਪੰਜਾਬੀ ਲੈਂਗੁਏਜ ਮੂਵਮੈਂਟ ਦੇ ਪ੍ਰਾਹੁਣੇ ਹੋ ਤੇ ਮੈਂ ਸੱਤ ਸਮੁੰਦਰ ਪਾਰੋਂ ਤੁਹਾਡਾ ਪ੍ਰਾਹੁਣਾ ਵਾਂ। ਤੇ ਨਾਲ ਹੀ ਮੈਂ ਵੀਰ ਮੁਦੱਸਰ ਇਕਬਾਲ ਭੱਟ ਤੇ ਪੰਜਾਬ ਹਾਊਸ ਦੀ ਪੂਰੀ ਮੀਡੀਆ ਟੀਮ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਆਪਣੇ ਬਹੁਤ ਹੀ ਕੀਮਤੀ ਟਾਈਮ ਚੋਂ ਕੁਝ ਟਾਈਮ ਕੱਢ ਕੇ ਪੰਜਾਬੀ ਲੈਂਗੁਏਜ ਮੂਵਮੈਂਟ ਦੀ ਇਸ ਕਾਨਫਰੰਸ ਦਾ ਪ੍ਰਬੰਧ ਕੀਤਾ। ਤੇ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਲੇ ਜਿੰਨੇ ਵੀ ਤੁਸੀਂ ਦੋਸਤ ਬੈਠੇ ਹੋ ਹਾਲ ਦੇ ਵਿੱਚ, ਮੈਂ ਤੁਹਾਡਾ ਸਭ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਤੇ ਖਾਸ ਕਰ ਵੀਰ ਇਲਿਆਸ ਘੁੰਮਣ ਹੋਰਾਂ ਦਾ, ਵੀਰ ਮੁਦੱਸਰ ਇਕਬਾਲ ਭੱਟ ਜੀ ਦਾ ਤੇ ਮੀਆਂ ਆਸਿਫ ਅਲੀ ਦਾ ਤੇ ਆਪਣਾ ਮਾਂਚੈਸਟਰ ਤੋਂ ਉਮੈਰ ਮਨਜ਼ੂਰ ਜੀ ਦਾ। ਤੇ ਮੇਰੀ ਦਰਖਾਸਤ ਹੈ ਖਾਸ ਕਰ ਡਾਕਟਰ ਦਿਲਸ਼ਾਦ ਟਿਵਾਣਾ ਸਾਹਿਬ ਆਏ ਨੇ, ਮੈਂ ਉਹਨਾਂ ਦਾ ਵੀ ਬੇਹੱਦ ਸ਼ੁਕਰਗੁਜ਼ਾਰ ਹਾਂ। ਤੇ ਮੇਰਾ ਖਿਆਲ ਹੈ ਕਿ ਕਲਿਆਣ ਸਿੰਘ ਕਲਿਆਣ ਜੀ ਤੇ ਅਸ਼ਰਫ ਸੁਹੇਲ ਜੀ ਵੀ ਇੱਥੇ ਨਾਲ, ਮਜ਼ਾਹਿਰ ਹੁਸੈਨ ਸਾਹਿਬ ਵੀ ਤੇ ਦੂਜੇ ਸਾਰੇ ਵੀਰ ਵੀ ਇੱਥੇ ਜ਼ਰੂਰ ਮੌਜੂਦ ਹੋ ਸਨ। ਤੇ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਇੱਕ ਵਾਰੀ ਫੇਰ ਬਹੁਤ ਸ਼ੁਕਰੀਆ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਅੱਜ ਪੰਜਾਬੀ ਲੈਂਗੁਏਜ ਮੂਵਮੈਂਟ ਦੇ ਕਨਵੀਨਰ ਦੀ ਹੈਸੀਅਤ ਨਾਲ ਕੈਨੇਡਾ ਚੋਂ ਪੰਜਾਬੀ ਲੈਂਗੁਏਜ ਮੂਵਮੈਂਟ ਦੀ ਲਾਹੌਰ ਵਿੱਚ ਹੋਣ ਵਾਲੀ ਇਸ ਕਾਨਫਰੰਸ ਵਿੱਚ ਤੁਹਾਡੇ ਨਾਲ ਸ਼ਾਮਿਲ ਹਾਂ ਤੇ ਤੁਹਾਡੇ ਨਾਲ ਗੱਲ ਕਰ ਰਿਹਾ। ਆਲਮੀ ਪੰਜਾਬੀ ਜ਼ੁਬਾਨ ਤਹਿਰੀਕ ਦੀ ਛਤਰ ਛਾਵੇਂ ਮਾਂ ਬੋਲੀ ਬਚਾਓ ਸੈਮੀਨਾਰ ਹੋਇਆ, ਜਿਹਦੇ ਵਿੱਚ ਧਰਤੀ ਨਾਲ ਜੁੜੇ ਸੂਝਵਾਨਾਂ ਤੇ ਪੰਜਾਬੀ ਤਹਿਰੀਕ ਦੇ ਆਗੂਆਂ ਭਰਵੀਂ ਰਲਤ ਕੀਤੀ ਤੇ ਆਖਿਆ ਕਿ ਪੰਜਾਬੀ ਦੀ ਥਾਵੇਂ ਉਰਦੂ ਦਾ ਜ਼ਬਰਦਸਤੀ ਨਫਾਜ਼ ਨਾ ਸਿਰਫ ਆਇਨ ਦੀ ਖਿਲਾਫ ਵਰਜ਼ੀ ਹੈ ਬਲਕਿ ਮੁੱਢਲੇ ਇਨਸਾਨੀ ਹੱਕਾਂ ਦੀ ਵੀ ਨਿੰਦਿਆ ਹੈ। ਮੁਦੱਸਰ ਇਕਬਾਲ ਭੱਟ ਸਾਹਿਬ ਜਿਨ੍ਹਾਂ ਦੇ ਜ਼ੇਰੇ ਸਾਇਆ ਪ੍ਰੋਗਰਾਮ ਹੋ ਰਿਹਾ ਤੇ ਹਮੇਸ਼ਾ ਹੁੰਦੇ ਆਏ ਆ ਤੇ ਹੁੰਦੇ ਰਹਿਣੇ ਆ, ਬੜੇ ਅਰਸੇ ਤੋਂ ਜਾਰੀ ਆ ਤੇ ਚੱਲਦੇ ਰਹਿਣੇ ਇਨਸ਼ਾਅੱਲਾ। ਤੇ ਭੱਟ ਸਾਹਿਬ ਨੇ ਅੱਜ ਵੀ ਬੜੀ ਸੋਹਣੀ ਇੱਥੇ ਮਹਿਫਲ ਸਜਾਈ ਆ। ਬੜੇ ਅਹਿਮ ਮੁੱਦੇ ਤੇ ਜਿਹੜਾ ਨਜ਼ੀਰ ਕੌਰ ਸਾਹਿਬ ਨੇ ਚੱਕਿਆ ਤੇ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ, ਇਸ ਮਾਮਲੇ ਨੂੰ ਸਾਹਮਣੇ ਲਿਆਉਣਾ ਚਾਹੀਦਾ ਤੇ ਇਹਨੂੰ ਅੱਗੇ ਵਧਾਉਣਾ ਚਾਹੀਦਾ ਤੇ ਡਿਸਕਸ਼ਨ ਹੋਣੀ ਚਾਹੀਦੀ ਆ। ਬਾਕੀ ਭੱਟ ਸਾਹਿਬ ਦੀ ਹਿੰਮਤ ਨੂੰ ਸਲਾਮ ਕਰਨਾ ਪੈਂਦਾ, ਇਹਨਾਂ ਨੇ ਬੜੇ ਸ਼ਾਰਟ ਨੋਟਿਸ ਤੇ ਪੂਰਾ ਇੱਕ ਪ੍ਰੋਗਰਾਮ ਸਜਾਇਆ ਔਰ ਬੜੇ ਅਹਿਮ ਲੋਕਾਂ ਨੂੰ ਬੁਲਾਇਆ। ਮੁਗਲ ਆਜ਼ਮ ਦੇ ਡਾਇਲਾਗ ਕੋਈ ਜ਼ਬਾਨ ਨਹੀਂ ਹੁੰਦੇ, ਨਾ ਕਿਧਰੇ ਬੋਲੇ ਜਾਂਦੇ ਨੇ। ਫਿਰ ਜ਼ਬਾਨਾਂ ਤੇ ਰਸਮ ਖਤ 'ਚ ਫਰਕ ਕਰਨਾ ਵੀ ਸਿੱਖ ਲਈਏ। ਹਿੰਦੀ ਉਰਦੂ ਕੋਈ ਜ਼ਬਾਨਾਂ ਨਹੀਂ ਹੈ, ਦੋਵੇਂ ਇੱਕੋ ਜ਼ਬਾਨ ਨੇ, ਰਸਮ ਖਤ ਵੱਖਰਾ। ਪੰਜਾਬੀ ਦੇ 3 ਰਸਮ ਖਤ ਨੇ, ਬਰਸੀ ਦੀ ਹਰ ਜ਼ਬਾਨ 3 ਰਸਮ ਖਤ ਨੇ, 3 4 ਬਾਅਦ 4 ਵੀ ਨੇ। ਸਾਊਥ ਇੰਡੀਅਨ ਸਿਰਫ ਇੱਥੇ ਇੱਕ ਜ਼ਬਾਨ ਬਣ ਗਈ ਨਵੀਂ ਤੇ ਖੁਦ ਸਖਤ ਝੂਠ ਪ੍ਰਮੋਟ ਹੋ ਰਿਹਾ। ਇਹਦਾ ਕੋਈ ਤੋੜ ਅਸੀਂ ਕਰੀਏ ਜ਼ਿਆਦਾ ਅੱਛਾ ਹੈ। ਪੰਜਾਬੀ ਦਾ ਇਕੱਠ ਭਾਵੇਂ ਲਾਹੌਰ ਵਿੱਚ ਕਿਸੇ ਵੀ ਕੋਨੇ 'ਚ ਹੋਵੇ, ਪੰਜਾਬ ਵਿੱਚ ਕਿਸੇ ਜਗ੍ਹਾ ਤੇ ਹੋਵੇ, ਕਿ ਬਲਕਿ ਪੂਰੇ ਪਾਕਿਸਤਾਨ 'ਚ ਕਿਸੇ ਵੀ ਥਾਂ ਤੇ ਹੋਵੇ, ਤੇ ਮੁਦੱਸਰ ਇਕਬਾਲ ਭੱਟ ਸਾਹਿਬ ਜਾਂ ਇਲਿਆਸ ਘੁੰਮਣ ਸਾਹਿਬ ਨੂੰ ਉਹਦਾ ਸੁਨੇਹਾ ਮਿਲੇ ਤੇ ਇਹ ਸੋਚਿਆ ਬਗੈਰ ਕਿ ਅੱਗੇ ਮੇਜ਼ਬਾਨ ਕੌਣ ਹੈ। ਮੈਂ ਸੱਚੀ ਗੱਲ ਹੈ, ਐ ਨਹੀਂ ਸ਼ਾਇਦ ਹਾਂ ਕਿੰਨੇ ਸਾਰੇ ਪ੍ਰੋਗਰਾਮਸ ਤੇ ਅਸੀਂ ਗਏ ਹਾਂ, ਮੇਜ਼ਬਾਨ ਜਿਹੜਾ ਹੈ ਉਹ ਕੋਈ ਸੁੱਤਾ ਹੋਵੇ ਤੇ ਕੋਈ ਢਿੱਲਾ ਹੋਵੇ ਤੇ ਕੋਈ ਕੁਝ ਹੈ, ਲੇਕਿਨ ਇਹ ਵੇ ਕਿ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਪੰਜਾਬ ਦੇ ਕਿਸੇ ਦੂਜੇ ਕੋਨੇ ਤੇ ਵੀ ਆਪਣੇ ਖਰਚੇ ਤੇ, ਔਰ ਕਈ ਵਾਰੀ ਇੰਜ ਵੀ ਹੁੰਦਾ ਜੇ, ਇਹ ਵੀ ਗੱਲ ਕਰਨ ਵਾਲੀ ਤਾਂ ਨਹੀਂ ਪਰ ਕਰਦੇ ਆ ਕਿ ਰੋਟੀ ਆਪਣੀ ਨਾਲ ਲੈ ਕੇ ਜਾਣੀ ਹੈ ਤੇ ਉੱਥੇ ਜਾ ਕੇ ਪ੍ਰੋਗਰਾਮ ਅਟੈਂਡ ਕਰਕੇ ਉਹਨੂੰ ਕੋਈ ਮਤਲਬ ਮਹਿਸੂਸ ਵੀ ਨਹੀਂ ਹੁੰਦੇ ਨਾ। ਸਾਡੀਆਂ ਕਹਾਣੀਆਂ 'ਚ, ਸਾਡੀਆਂ ਨਜ਼ਮਾਂ 'ਚ ਅਸੀਂ ਬੱਚਿਆਂ ਨੂੰ ਇਹੀ ਕਹਿੰਦੇ ਰਹੇ ਹਾਂ ਕਿ ਆਪਣੀ ਮਾਂ ਦੀ ਜ਼ੁਬਾਨ ਹੀ ਅੱਛੀ ਹੈ, ਆਪਣੀ ਮਾਂ ਦੀ ਜ਼ੁਬਾਨ ਨਾਲ ਹੀ ਪਿਆਰ ਕਰਨਾ ਚਾਹੀਦਾ ਹੈਗਾ। ਲੇਕਿਨ ਅਫਸੋਸ ਦੀ ਗੱਲ ਹੈ ਵੀ ਕਿ ਅਸੀਂ ਇਹਨੂੰ ਟੁਰੇ ਜਾ ਰਹੇ ਹਾਂ, ਜੇ ਸਰਕਾਰਾਂ ਨੇ ਉਹ ਦੂਜੇ ਪਾਸੇ ਦੌੜ ਲਾਈ ਜਾ ਰਹੀਆਂ, ਅਖੀਰ ਅਸੀਂ ਮਾਰੇ, ਅਸੀਂ ਹਾਰ ਜਾਂਦੇ ਹਾਂ ਤੇ ਕਾਨੂੰਨ ਜਿੱਤ ਜਾਂਦਾ। ਤੇ ਮੈਂ ਭੱਟ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ, ਇਲਿਆਸ ਘੁੰਮਣ ਸਾਹਿਬ ਦਾ ਵੀ, ਔਰ ਖਾਸ ਤੌਰ 'ਤੇ ਨਜ਼ੀਰ ਕੌਰ ਸਾਹਿਬ ਦਾ ਵੀ, ਜਿਨ੍ਹਾਂ ਨੇ 4 ਬੰਦੇ ਇਕੱਠੇ ਕਰਕੇ ਤੇ ਆਪਣੀ ਸਾਨੂੰ ਮੌਕਾ ਦਿੱਤਾ ਕਿ ਅਸੀਂ ਆਪਣੀ ਜ਼ੁਬਾਨ ਦੀ ਰਖਵਾਲੀ ਲਈ, ਅਸੀਂ ਆਪਣੀ ਜ਼ੁਬਾਨ ਦੀ ਹਿਫਾਜ਼ਤ ਲਈ ਕੁਛ ਕਰ ਸਕੀਏ। ਅਗਰ ਸੁੱਤੇ ਵੀ ਪਏ ਤਾਂ ਕੁਛ ਕਰੀਏ। ਘੁੰਮਣ ਸਾਹਿਬ ਸੋਹਣੀ ਧਰਤੀ ਦਾ ਪਰਚਾ ਯੂਨੀਵਰਸਿਟੀ ਤੋਂ ਕੱਢਦੇ ਸਨ ਤੇ ਉਹ ਸਾਡਾ ਇਬਤਦਾ ਸੀ। ਅਸੀਂ ਪੰਜਾਬੀ ਦਾ ਇੱਕ ਪਰਚਾ ਬੇਲੀ ਦੇ ਨਾਮ ਤੋਂ ਸ਼ੁਰੂ ਕੀਤਾ ਸੀ। ਗੱਲ ਇਹ ਸੀ ਕਿ ਉਦੋਂ ਵੀ ਇਹੀ ਗੱਲ ਸੀ ਕਿ ਪੰਜਾਬੀ ਨੂੰ ਜਿਹੜਾ ਨਾ ਉਹਨੂੰ ਹੱਕ ਨਹੀਂ ਦਿੱਤਾ ਜਾਂਦਾ। ਅਖਬਾਰ ਕੱਢਣ ਦਾ ਮਕਸਦ ਇਹੀ ਸੀ ਤੇ ਉਦੋਂ ਵੀ ਅਸੀਂ ਇਹੀ ਲੜਾਈ ਕਰ ਰਹੇ ਸਾਂ, ਇਹੀ ਜੰਗ ਕਰ ਰਹੇ ਸਾਂ
ਤੇ ਅੱਜ ਵੀ ਅਸੀਂ ਇੱਥੇ ਖੜੇ ਹਾਂ। ਫਿਰ ਉੱਥੋਂ ਅਸੀਂ ਚੱਲੇ 1986 ਦੀ ਕਾਨਫਰੰਸ ਬਣੀ, ਉਹਨੇ ਇੱਕ ਮੁੱਢ ਰੱਖਿਆ ਇਸ ਤਾਰੀਖ ਦਾ। ਫਿਰ 1992 ਚ ਇੱਕ ਬੜੀ ਵੱਡੀ ਕਾਨਫਰੰਸ ਹੋਈ ਲਾਹੌਰ ਦੇ ਵਿੱਚ। ਮੇਰਾ ਖਿਆਲ ਹੈ ਕਿ ਉਹ ਜ਼ਮਾਨਾ ਸੀ ਪੰਜਾਬੀ ਜ਼ੁਬਾਨ ਦਾ ਜਿਹੜਾ ਜਿਹਨੂੰ ਅਸੀਂ ਪੀਕ ਦਾ ਜ਼ਮਾਨਾ ਕਹਿ ਸਕਦੇ ਹਾਂ। ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਸਫ਼ਰ ਸਾਡਾ ਜਾਰੀ ਰਿਹਾ। ਕਿ ਉਰਦੂ ਲੈਂਗੁਏਜ ਐਕਟ ਜਿਹੜਾ 2022 ਬਣਿਆ ਹੈ, ਜ਼ਾਹਿਰ 18 ਅਕਤੂਬਰ ਨੂੰ ਅਗਰ ਬਣਿਆ ਤੇ ਇੱਕ ਪੂਰਾ ਸਾਲ ਹੋ ਗਿਆ, 2 ਦਿਨ ਉੱਤੇ ਹੋ ਗਏ। ਤੇ ਅਗਰ ਉਸ ਹਕੂਮਤ ਵਿੱਚ ਬਣਿਆ ਹੈ ਜਿਸ ਵੇਲੇ ਪਰਵੇਜ਼ ਇਲਾਹੀ ਵਜ਼ੀਰ ਆਲਾ ਸੀ ਪੰਜਾਬ ਦਾ, ਤੇ ਸਾਨੂੰ ਇਹ ਵੀ ਵੇਖਣਾ ਹੈ ਕਿ ਉਹੀ ਪਰਵੇਜ਼ ਇਲਾਹੀ ਹੈ ਜਿਹਨੇ ਇੱਥੇ ਸਭ ਤੋਂ ਵੱਡਾ ਇਦਾਰਾ ਵੀ ਪੰਜਾਬੀ ਦਾ ਬਣਾਇਆ ਸੀ। ਸੋ ਮਸਲਾ ਕਿਸ ਜਗ੍ਹਾ ਤੇ ਹੈ ਕਿ ਅਸੀਂ ਉਹਨਾਂ ਨੂੰ ਕਾਇਲ ਨਹੀਂ ਕਰ ਸਕੇ, ਜਾਂ ਕੁਝ ਐਸੀਆਂ ਤਾਕਤਾਂ ਨੇ ਜਿਹੜੀਆਂ ਜ਼ਿਆਦਾ ਤਾਕਤਵਰ ਨੇ ਸਾਡੇ ਤੋਂ, ਜਿਹੜੀਆਂ ਕਿ ਉਹਨਾਂ ਨੂੰ ਇਸ ਸਾਈਡ ਤੇ ਲਿਆਈਆਂ ਨੇ ਕਿ ਪੰਜਾਬ ਦੇ ਵਿੱਚ ਵੀ ਉਰਦੂ ਲੈਂਗੁਏਜ ਐਕਟ ਜਿਹੜਾ ਹੈ ਉਹ ਪਾਸ ਕੀਤਾ ਗਿਆ। ਔਰ ਜ਼ਾਹਿਰ ਹੈ ਬੜੀ ਡਿਟੇਲ ਨਾਲ ਅਸੀਂ ਉਹ ਗੱਲਬਾਤ ਸੁਣੀ ਹੈਗੀ। ਸੋਚਣ ਸਮਝਣ ਤਖਲੀਕ ਕਰਨ ਦੀ ਸਲਾਹੀਅਤ ਜਿਹੜੀ ਹੈ ਉਹ ਮਾਂ ਬੋਲੀ ਵੱਲ ਹੀ ਪ੍ਰੇਰਨਾ ਦਿੰਦੀ ਹੈ। ਮੈਂ ਇੱਕ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਸਹਿਜ ਜੀਵਨੀ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ ਕਿ ਮੈਂ ਬੇਸ਼ੱਕ ਬਾਹਰ ਦੀ ਯੂਨੀਵਰਸਿਟੀਆਂ 'ਚ ਪੜ੍ਹਦਾ ਰਿਹਾ ਤੇ ਉੱਥੇ ਸਾਰੇ ਲੈਕਚਰ ਅੰਗਰੇਜ਼ੀ ਦੇ ਵਿੱਚ ਸੀ ਤੇ ਰਿਕਾਰਡ ਕਰਕੇ ਆ ਕੇ ਮੈਂ ਪੰਜਾਬੀ 'ਚ ਲਿਖਦਾ ਸੀ, ਔਰ ਪੰਜਾਬੀ ਦੇ ਵਿੱਚ ਕਹਿੰਦਾ ਮੈਨੂੰ ਬਹੁਤ ਵਧੀਆ ਸਮਝ ਆ ਕੇ ਫਿਰ ਮੈਂ ਉਸਦਾ ਜਵਾਬ ਪੰਜਾਬੀ 'ਚ ਲਿਖਣਾ, ਫਿਰ ਉਸ ਨੂੰ ਅੰਗਰੇਜ਼ੀ ਕਰਦਾ ਸੀ। ਯਾਨੀ ਕਿ ਉਹ ਇੰਨਾ ਕਿ ਇੱਕ ਚੀਜ਼ ਇਹ ਆ ਕਿ ਜਾਣਨ ਔਰ ਸਮਝਣ ਦੇ ਵਿੱਚ ਫਰਕ ਹੁੰਦਾ ਹੈ। ਉਰਦੂ ਬਾਰੇ ਮੈਂ ਜਾਣਕਾਰੀ ਰੱਖਦਾ ਵਾਂ, ਲੇਕਿਨ ਮੈਨੂੰ ਸਮਝ ਪੰਜਾਬੀ ਬਾਰੇ। 2-3 ਚੀਜ਼ਾਂ ਹੀ ਆਪਣੇ ਖਿਆਲਾਤ ਇਜ਼ਹਾਰ ਕਰਾਂਗਾ। ਠੀਕ ਹੈ, ਕੌਮੀ ਸੋਚ ਹੋਣੀ ਚਾਹੀਦੀ ਹੈ, ਲੇਕਿਨ ਇਨਫਰਾਦੀਅਤ ਆਪਣੀ ਜਗ੍ਹਾ ਹੁੰਦੀ ਹੈ। ਇਹ ਸਾਡਾ ਆਇਨ ਵੀ ਕਹਿੰਦਾ ਹੈ ਕਿ ਅਸੀਂ ਆਟੋਨਮਸ ਪਾਰਟੀ ਹਾਂ, ਤੇ ਜਿੰਨਾ ਰਿਚ ਕਲਚਰ ਅਸੀਂ ਅਰਥ ਸ਼ਾਸਤਰ ਤੋਂ ਚੱਲੀਏ ਤੇ ਪੰਜਾਬ ਦੀ ਹਿਸਟਰੀ ਨੂੰ ਪੜ੍ਹੀਏ, ਤੇ ਜਿੰਨਾ ਰਿਚ ਕਲਚਰ ਸਾਡਾ ਹੈ, ਜਿੰਨੀ ਸਾਡੀ ਅੱਛੀ ਲੈਂਗੁਏਜ ਹੈ, ਜਿੰਨਾ ਸਾਡੇ ਕੋਲ ਹਿਸਟਰੀ ਹੈ, ਉਹਦੇ ਵਿੱਚ ਅਸੀਂ ਕਿਆ ਸਭ ਤੋਂ ਵੱਡੀ ਅਸੀਂ ਮੁਖਤਲਿਫ ਹਰ ਇੱਕ ਨੇ ਆਪਣਾ ਖਿਆਲ ਦਿੱਤਾ ਹੈ, ਬਿਹਤਰੀਨ ਖਿਆਲਾਤ ਸਨ। ਤੇ ਲੇਕਿਨ ਮੈਂ ਕਹਿੰਦਾ ਕਿ ਜਿੰਨੇ ਚਿਰ ਕਿਸੇ ਚੀਜ਼ ਨੂੰ ਤੁਸੀਂ ਕਾਬਲੇ ਫਖਰ ਨਹੀਂ ਨਾ ਬਣਾਉਂਦੇ, ਉਹਨਾਂ ਚਿਰ ਉਹ ਚੀਜ਼ ਫੈਲ ਨਹੀਂ ਸਕਦੀ। ਪਹਿਲਾਂ ਤੁਸੀਂ ਆਪਣੀ ਲੈਂਗੁਏਜ ਨੂੰ ਆਪਣੀ ਨਸਲਾਂ 'ਚ, ਹੁਣ ਕਹਿ ਰਹੇ ਸੀ ਸਕੂਲਾਂ 'ਚ ਜਾਵਾਂਗੇ, ਤੇ ਉਹ ਕਿਹੜਾ ਸਕੂਲ ਹੈ ਜਿਹਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ? ਪਹਿਲਾਂ ਤਾਂ ਇਹ ਦੇਖੋ ਨਾ, ਉੱਥੇ ਜਾ ਕੇ ਤੁਹਾਨੂੰ ਖਿਤਾਬ ਕਰਨ ਦਾ ਮੌਕਾ ਦਿੱਤਾ ਜਾਏਗਾ ਪੰਜਾਬੀ 'ਚ? ਤੁਸੀਂ ਬੱਚਿਆਂ ਨੂੰ ਸਿਖਾਉਣੀ ਹੀ ਨਹੀਂ ਪੰਜਾਬੀ, ਤੁਸੀਂ ਦੱਸਣਾ ਹੀ ਨਹੀਂ ਪੰਜਾਬੀ। ਇਹ ਕੋਈ 100-150 ਵਰ੍ਹੇ ਦੀ ਗੱਲ ਨਹੀਂ, ਇਹ ਤਕਰੀਬਨ 1000 ਸਾਲ ਦੀ ਗੱਲ ਹੈ। 1000 ਸਾਲ ਪਹਿਲਾਂ ਜਦੋਂ ਗਜ਼ਨਵੀ ਮਹਿਮੂਦ ਗਜ਼ਨਵੀ ਆਏ, ਤੇ ਉਸ ਤੋਂ ਬਾਅਦ ਮੁਗਲਾਂ ਦੇ ਦੌਰ ਤੱਕ 1857 ਤੱਕ ਇੱਥੋਂ ਦੀ ਸਰਕਾਰੀ ਔਰ ਦਰਬਾਰੀ ਜ਼ਬਾਨ ਪੰਜਾਬੀ ਨਹੀਂ ਸੀ, ਫਾਰਸੀ ਸੀ। ਔਰ ਮਦਰਸਿਆਂ ਦੇ ਵਿੱਚ ਚਲੋ ਪੰਜਾਬੀ ਪੜ੍ਹਾਈ ਜਾਂਦੀ ਰਹੀ ਹੈ, ਪੰਜਾਬੀ ਦਾ ਜ਼ਰੀਆ ਤਾਲੀਮ ਇਹ ਸੀ। ਤੇ 850 ਸਾਲ ਦੇ ਵਿੱਚ 40 ਸਾਲ ਰਣਜੀਤ ਸਿੰਘ ਦੀ ਹਕੂਮਤ ਰਹੀ, ਸ਼ੇਰੇ ਪੰਜਾਬ ਰਣਜੀਤ ਸਿੰਘ। ਉਹਨਾਂ ਪੰਜਾਬ ਨੂੰ ਪਹਿਚਾਣ ਤੇ ਦਿੱਤੀ। ਪੰਜਾਬ ਜਿਹੜਾ ਦਿੱਲੀ ਤੱਕ ਔਰ ਇਹ ਸਾਈਡ ਪਿਸ਼ਾਵਰ ਕਸ਼ਮੀਰ ਸਾਰਾ ਉਹਨਾਂ ਦੇ ਦੌਰ ਵਿੱਚ, ਮੈਂ ਸਮਝਦਾ ਕਿ ਮੌਜੂਦਾ ਪਾਕਿਸਤਾਨ ਜਿਹੜਾ ਨਾ ਉਹਦੇ ਜਿੰਨਾ ਤਕਰੀਬਨ ਰਕਬਾ ਸੀ। ਲੇਕਿਨ ਪੰਜਾਬੀ ਬਦਕਿਸਮਤੀ ਨਾਲ ਰਣਜੀਤ ਸਿੰਘ ਦੇ ਦੌਰ 'ਚ ਵੀ ਨਾਫਜ਼ ਨਾ ਹੋ ਸਕੀ, ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਨੇ। ਇਸ ਮੌਕੇ ਉੱਤੇ ਤਹਿਰੀਕੀ ਆਗੂਆਂ ਆਖਿਆ ਕਿ ਪੰਜਾਬੀ ਬੋਲੀ ਦੇ ਖਿਲਾਫ ਸਾਜ਼ਿਸ਼ਾਂ ਕੋਈ ਨਵੀਂ ਗੱਲ ਨਹੀਂ। ਪੰਜਾਬ ਦੁਸ਼ਮਣਾਂ ਹਮੇਸ਼ਾ ਇਸ ਧਰਤੀ ਦੀ ਰਹਿਤਲ ਨਾਲ ਦੁਸ਼ਮਣੀ ਕੀਤੀ ਹੈ। ਹੁਣ ਇਹ ਸਾਜ਼ਿਸ਼ਾਂ ਰੋਕਣ ਦਾ ਵੇਲਾ ਹੈ। ਇਹ ਪੰਜਾਬੀ ਜ਼ਬਾਨ ਹੈ, ਆਪਣਾ ਦੁੱਖੜਾ ਦੱਸ ਰਹੀ ਹੈ। ਆਖਣ ਲੱਗੀ ਉਹ ਦੱਸਾਂ ਮੈਂ ਕੀ ਤੈਨੂੰ, ਬੜੇ ਦੁੱਖਾਂ ਨੇ ਮੂੰਹ ਵੇ ਢੋਈ ਹੋਈਆਂ, ਹੱਥੋਂ ਲੋਰੀਆਂ ਜਿਨ੍ਹਾਂ ਨੂੰ ਰਹੀ ਦਿੰਦੀ, ਉਹਨਾਂ ਵਾਸਤੇ ਅੱਜ ਮੈਂ ਕੋਈ ਹੋਈ ਹਾਂ। ਉਨ ਤੇ 5 ਦਰਿਆਵਾਂ ਦੀ ਹਾਂ ਮਾਲਿਕ, ਅੱਜ ਪਾਣੀਓਂ ਵੀ ਪਤਲੀ ਹੋਈ ਹੋਈਆਂ। ਮੁੱਠਾ ਮੀਟ ਕੇ ਨੁਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਬਾਬੀਆਂ ਦੀ। ਉੱਚੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਸੱਜਣੋ, ਅੱਜ ਅਸੀਂ ਇਸ ਕਾਨਫਰੰਸ ਵਿੱਚ ਪੰਜਾਬੀ ਜ਼ਬਾਨ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ। ਮੇਰਾ ਖਿਆਲ ਹੈ ਜਦੋਂ ਤੱਕ ਮਰਜ਼ ਦੀ ਵਜੂਹਾਤ ਦਾ ਪਤਾ ਨਾ ਲੱਗੇ ਤੇ ਉਸ ਦਾ ਇਲਾਜ ਕਰਨਾ ਔਖਾ ਹੋ ਜਾਂਦਾ। ਪੰਜਾਬੀ ਨੂੰ ਬਚਾਉਣ ਵਾਸਤੇ ਬਾਹਰੋਂ ਕਿਸੇ ਨੇ ਨਹੀਂ ਆਉਣਾ,
ਅਸੀਂ ਲੋਕਾਂ ਦੀ ਕੋਸ਼ਿਸ਼ ਨਾਲ ਹੀ ਪੰਜਾਬੀ ਜ਼ਬਾਨ ਨੇ ਬਚਣਾ ਵਾ। ਸੱਜਣੋ, ਗੁਜ਼ਰੇ ਵੇਲੇ ਨੂੰ ਵੇਖੀਏ ਤੇ ਸਾਬਤ ਹੁੰਦਾ ਹੈ ਕਿ ਅਸੀਂ ਪੰਜਾਬੀ ਨੂੰ ਉੱਚੀ ਥਾਂ ਦੇਣ ਵਾਸਤੇ ਸਿਰਫ ਸੈਮੀਨਾਰਾਂ ਵਿੱਚ ਜਜ਼ਬਾਤੀ ਤਕਰੀਰਾਂ ਕਰਕੇ ਨਹੀਂ ਉਹਨੂੰ ਵਧਾ ਸਕੇ, ਜਿਹਦੀ ਮਿਸਾਲ 1975 ਵਰਿਆਂ ਤੋਂ ਕਿੰਨੇ ਆਲਾ ਕਿਸਮ ਦੇ ਸੈਮੀਨਾਰ ਹੋਏ ਨੇ, ਆਲਮੀ ਪੰਜਾਬੀ ਕਾਨਫਰੰਸਾਂ ਹੋਈਆਂ ਨੇ, ਸਾਰੀ ਦੁਨੀਆ ਦੇ ਸਕਾਲਰਸ ਸਿਰ ਜੋੜ ਕੇ ਇਹਨੂੰ ਵਧਾਉਣ ਤੇ ਬਚਾਉਣ ਦਾ ਉਚਾਰਾ ਕਰਦੇ ਰਹਿੰਦੇ। ਭੁੱਖ ਹੜਤਾਲ ਵੀ ਹੋਈ ਹੈ, ਰੈਲੀਆਂ ਕੱਢੀਆਂ ਗਈਆਂ ਨੇ, ਸੈਂਕੜਿਆਂ ਦੀ ਤਾਦਾਦ ਵਿੱਚ ਪੰਜਾਬੀ ਪਿਆਰੇ ਪ੍ਰੈਸ ਕਲੱਬ ਤੋਂ ਅਸੈਂਬਲੀ ਹਾਲ ਤਾਈਂ ਪੈਦਲ ਚੱਲਦਿਆਂ ਲਹੂ ਗਰਮਾਉਣ ਵਾਲੇ ਤੇ ਜਜ਼ਬਿਆਂ ਨੂੰ ਵਧਾਉਣ ਵਾਲੇ ਨਾਅਰੇ ਲਾਉਂਦੇ ਰਹੇ ਨੇ, ਪਰ ਨਤੀਜਾ ਸਾਡੇ ਮਤਲਬ ਦਾ ਨਾ ਨਿਕਲ ਸਕਿਆ। जिन्हें दोस्त तशरीफ ले आए ने उन्हों की गुफ्तगू बहुत जानदार सी। मेरी भैन की गुफ्तगू और बिलखसूस चूंकि कलीदी खिताब या कलीदी गुफ्तगू नज़ीर कोट साहब की सी, उन्हों का बहुत मुफस्सल इस बयान जिहड़ा असीं सुनिया और दोस्तों जो तागा भी होए। और मैं समझदा कि प्रोग्राम की कामयाबी की कोई गल हुंदी है कि वो पैगाम दोस्तों तक पहुँचे। सो पंजाब हाउस के प्रोग्रामां की खूबी है कि साडा पैगाम सोशल मीडिया राहीं, अखबारात राहीं ਇਹਨੂੰ ਅਸੀਂ ਬਹੁਤ ਸਾਰੇ ਦੋਸਤਾਂ ਤੱਕ ਪਹੁੰਚਾਉਣ 'ਚ ਕਾਮਯਾਬ ਹੁੰਦੇ ਹਾਂ। ਔਰ ਪੰਜਾਬ ਹਾਊਸ ਦਾ ਮਕਸਦ ਹੀ ਪੰਜਾਬੀ ਜ਼ਬਾਨ ਦੀ ਪ੍ਰਮੋਸ਼ਨ ਔਰ ਪੰਜਾਬੀ ਜ਼ਬਾਨ ਨੂੰ ਉਹਦਾ ਹੱਕ ਦਿਵਾਉਣਾ ਹੈ। ਔਰ ਇਹਦੇ ਵਿੱਚ ਅਸੀਂ ਸਾਡੇ ਲੋ ਸਾਰੇ ਦੋਸਤਾਂ ਨੂੰ ਆਫਰ ਔਰ ਦਾਵਤ ਹੈ ਕਿ ਜੋ ਦੋਸਤ ਵੀ ਪੰਜਾਬੀ ਦੇ ਹਵਾਲੇ ਨਾਲ ਕੋਈ ਵੀ ਪ੍ਰੋਗਰਾਮ ਆਰਗੇਨਾਈਜ਼ ਕਰਨਾ ਚਾਹਣ, ਸਾਡੇ ਦਰਵਾਜ਼ੇ ਉਹਨਾਂ ਸੇ ਖੁੱਲੇ ਨੇ। ਨਜ਼ੀਰ ਕੋਟ ਸਾਹਿਬ ਦਾ ਇਹ ਪ੍ਰੋਗਰਾਮ ਵੀ ਉਹਨਾਂ ਦੀ ਖਾਸ਼ ਤੇ ਮੁਨੱਕਦ ਹੋਇਆ ਔਰ ਮੈਂ ਸਮਝਦਾ ਕਿ ਓਵਰਆਲ ਉਹਨਾਂ ਦੀ ਤਾਂ ਖਾਸ਼ ਸੀ ਔਰ ਸਾਡਾ ਤੇ ਮਿਸ਼ਨ ਹੈ। और इस मिशन ਨੂੰ ਅੱਗੇ ਲੈ ਕੇ ਚੱਲਣਾ ਸਾਡੇ ਤੇ ਫਰਜ਼ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬੀ ਦੀ ਗੱਲ ਲੰਡਨ ਬੈਠਾ ਕਰੇ ਜਾਂ ਕੈਨੇਡਾ ਬੈਠਾ ਕਰੇ ਜਾਂ ਅਮਰੀਕਾ ਬੈਠਾ ਕਰੇ, ਅਸੀਂ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਹਮਾ ਵਕਤ ਹਮਾ ਤਨ ਮਸਰੂਫ ਹਾਂ। ਔਰ ਸਾਡੀ ਖਾਸ਼ ਹੋਏਗੀ ਕਿ ਪੰਜਾਬੀ ਦੀ ਲਹਿਰ, ਪੰਜਾਬੀ ਦੀ ਠੰਡੀ ਹਵਾ ਜਿਹੜੇ ਪਾਸਿਓਂ ਵੀ ਆਵੇ ਅਸੀਂ ਉਹ ਤੋਂ ਇਸਤਫਾਦਾ ਕਰੀਏ। ਇਹ ਜਿਹੜਾ ਉਰਦੂ ਐਕਟ 2022 ਬਣਿਆ ਕਿਸ ਤਰ੍ਹਾਂ ਕਿ ਇੱਕ ਗਵਰਨਮੈਂਟ ਮਤਜ਼ਲਜ਼ਲ ਹੈ, ਉਹਨੂੰ ਆਪਣੇ ਆਪ ਦਾ ਨਹੀਂ ਪਤਾ, ਉਹਦੇ ਆਖਰੀ ਦਿਨ ਨੇ ਤੇ ਕੌਣ ਪੇਸ਼ਵਾ ਬਣੇ, ਉਹਦਾ ਇੱਕ ਐਸੀ ਬੀਬੀ ਜਿਹੜੀ ਸਿਲੈਕਟਡ ਵੀ ਨਹੀਂ, ਯਾਨੀ ਉਹ ਇਲੈਕਟਡ ਵੀ ਨਹੀਂ। ਇੱਕ ਜਿਹੜੀਆਂ ਐਵੇਂ ਜੀਆਂ ਸੀਟਾਂ ਹੁੰਦੀਆਂ ਨੇ ਨਾ, ਉਹਨੂੰ ਕਿਸੇ ਨੇ ਕਾਬੂ ਕੀਤਾ, ਉਹ ਹੀ ਬੀਬੀ ਨੇ ਅੱਗੂ ਕਰਾਰਦਾਦਾਂ ਉਹ ਐਮਪੀਏ ਜਿਹੜੀ ਸੀ ਉਹ ਲੈ ਕੇ ਆਈ ਤੇ ਉਹਨੇ ਅੱਗੂ ਔਰ ਉਹਦੇ ਉੱਤੇ ਫਿਰ ਬਹਿਸ ਨਹੀਂ ਕਰਵਾਈ। ਯਾਨੀ ਇਹਨੂੰ ਇਸ਼ੂ ਤੇ ਤਾਂ ਹੁੰਦਾ ਹੈ ਕਿ ਇੱਕ ਸੂਬੇ ਦੇ ਵਿੱਚ ਪ੍ਰੈਸ ਦੇ ਵਿੱਚ ਆਉਂਦਾ ਹਾਂ ਔਰ ਗੱਲਬਾਤ ਹੁੰਦੀ ਉਹਦੇ ਤੇ 1 ਮਹੀਨਾ 2 ਮਹੀਨਾ ਪਤਾ ਲੱਗਦਾ ਬਈ ਇਹ ਤੇ ਇੰਜ ਜਿਵੇਂ ਚੋਰਾਂ ਦੀ ਤਰ੍ਹਾਂ ਉਰਦੂ ਐਕਟ ਜਿਹੜਾ ਇਹ ਮਨਜ਼ੂਰ ਕੀਤਾ ਗਿਆ ਔਰ ਸਾਨੂੰ ਇਹਦੇ ਤੇ ਸ਼ਰਮ ਆਉਂਦੀ ਏ ਕਿ ਜੇ ਤੁਸੀਂ ਕਰਨਾ ਵੀ ਸੀ ਇਨਸਾਨਾਂ ਦੀ ਤਰ੍ਹਾਂ ਤੁਸੀਂ ਕਰਦੇ, ਇਸ ਸੂਬੇ ਦੇ ਸਾਰੇ ਲੋਕਾਂ ਨੂੰ ਇੱਕ ਵਾਰੀ ਸ਼ਾਮਲ ਕਰਦੇ, ਇੱਥੇ ਦੇ ਦਾਨਿਸ਼ਵਰਾਂ ਨੂੰ ਉਹ ਆਪਣੀ ਰਾਏ ਦਿੰਦੇ। ਉਹ ਸਰਕਾਰ ਹੈ ਜਿਹੜਾ 251 ਹੈ ਵੇ ਇਹਦੀ ਤੀਸਰੀ ਛਿੱਕ ਵੀ ਹੈ ਜਿਹਦੇ ਵਿੱਚ ਉਹ ਕਹਿ ਰਹੀ ਹੈ ਉਹ ਛਿੱਕ ਕਿ ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ ਆਰਡਰ ਹੈ ਤੁਹਾਡੇ ਲਈ ਕਿ ਪੰਜਾਬੀ ਜ਼ਬਾਨ ਜ਼ਰੀਆ ਤਾਲੀਮ, ਪੰਜਾਬੀ ਜ਼ਬਾਨ ਦੀ ਤੁਸੀਂ ਕਿਉਂ ਨਹੀਂ ਪੜ੍ਹਾਈ ਸ਼ੁਰੂ ਕਰ ਰਹੇ। ਔਰ ਜੱਜ ਵਿਚਾਰਾ ਕਹਿ ਰਿਹਾ ਕਿ ਵੇਖੋ ਸਿੰਧ ਵਾਲਿਆਂ ਤੇ ਕਰ ਦਿੱਤੀ, ਫਲਾਣੇ ਸੂਬੇ ਨੇ ਕਰ ਦਿੱਤੀ, ਪੰਜਾਬ ਕੋਲੋਂ ਉਹਨਾਂ ਰਿਪੋਰਟ ਮੰਗੀ ਤੇ ਪੰਜਾਬ ਨੇ ਕੀ ਕਰ ਵਹਾਇਆ ਕਿ ਚੋਰਾਂ ਦੀ ਤਰ੍ਹਾਂ। ਹਾਲਾਂ ਸਾਨੂੰ ਪਰਵੇਜ਼ ਲਾਈਨ ਤੋਂ ਬਹੁਤ ਉਮੀਦਾਂ ਨੇ, ਲੇਕਿਨ ਜਿਵੇਂ ਹੁੰਦਾ ਨਾ ਕਿ ਉਹ ਹਾਲ ਐਸਾ ਸੀ ਕਿ ਉਹਨੂੰ ਅਗਲੇ ਦਿਨ ਦਾ ਆਪਣਾ ਨਹੀਂ ਸੀ ਪਤਾ ਹੁੰਦਾ। ਕਦੀ ਹਮਜ਼ਾ ਸ਼ਹਬਾਜ਼ ਬਣਦਾ ਪਿਆ ਵਜ਼ੀਰ ਆਲਾ, ਕਦੀ ਉਹ ਬਣਦਾ ਪਿਆ ਤੇ ਵਿੱਚ ਹੀ ਇੱਕ ਸ਼ਰਾਰਤ, ਇੱਕ ਚੁਗਲੀ ਜਿਵੇਂ ਹੁੰਦੀ ਹੈ ਨਾ, ਉਹਨੂੰ ਮੁਕੰਮਲ ਉਹ ਤੇ ਜਿਹੜੇ ਕਰਨ ਵਾਲੇ ਸਨ ਉਹਨਾਂ ਤੇ ਪੂਰੀ ਸਾਜ਼ਿਸ਼ ਤਿਆਰ ਕੀਤੀ। ਲੇਕਿਨ ਪੂਰਾ ਸਾਡਾ ਸਾਰਾ ਸਿਨੈਰੀਓ, ਸਾਡਾ ਸਾਰਾ ਇਹ ਤੇ ਸਿਸਟਮ ਜਿਹੜਾ ਸੀ ਉਹਨੂੰ ਤਬਾਹ ਕਰ ਦਿੱਤਾ। ਇੱਥੇ ਜ਼ਰੂਰੀ ਸੀ ਕਿ ਪੰਜਾਬੀ ਜ਼ਬਾਨ ਨੂੰ ਤਾਲੀਮ ਵਿੱਚ ਲਿਆਉਣ ਦਾ ਵੀ ਜਿਹੜਾ ਆਰਡੀਨੈਂਸ ਹੈ ਉਹ ਵੀ ਐਕਟ ਇੱਥੇ ਜਿਹੜਾ ਉਹ ਪਾਸ ਹੁੰਦਾ, ਕਿਉਂਕਿ ਅਸੀਂ ਤੇ ਅੱਗੇ ਵੀ ਕਹਿੰਦੇ ਆ ਕਿ ਹਰ ਬੋਲੀ ਦੀ ਆਪਣੀ ਥਾਂ, ਪਰ ਹੈ ਪਹਿਲਾ ਹੱਕ ਉਹਦਾ ਜਿਹੜੀ ਬੋਲੇ ਮੇਰੀ ਮਾਂ। ਕਾਨਫਰੰਸ ਦੇ ਅਖੀਰ ਉੱਤੇ ਮਿੱਥਿਆ ਗਿਆ ਕਿ ਅਸੀਂ ਪੰਜਾਬੀ ਬੋਲੀ ਦੀ ਥਾਵੇਂ ਆਪਣੀ ਧਰਤੀ ਉੱਤੇ ਕਿਸੇ ਵੀ ਹੋਰ ਬੋਲੀ ਦਾ ਜ਼ਬਰਦਸਤੀ ਨਫਾਜ਼ ਨਹੀਂ ਮੰਨਾਂਗੇ ਤੇ ਅਜਿਹੀਆਂ ਸਾਜ਼ਿਸ਼ਾਂ ਦਾ ਰਾਹ ਹਰ ਮੋੜ ਉੱਤੇ ਡੱਕਿਆ ਜਾਵੇਗਾ। ਕੈਮਰਾਮੈਨ ਸਈਦ ਅਲੀ ਕੈਸਰ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।